ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜਿਸ ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨ ਤੇ ਦੱਸਣਗੇ ਕਿ ਭਾਰਤ ਵਿੱਚ ਕੀ ਹੋ ਰਿਹਾ, ਪੰਜਾਬ ਦੇ ਵਿੱਚ ਕੀ ਹੋ ਰਿਹਾ, ਜਿਹੜੀਆਂ ਇਲੈਕਸ਼ਨਾਂ ਆ ਉਸ ਦੀਆਂ ਕੀ ਸਰਗਰਮੀਆਂ ਉਸ 'ਤੇ ਆਪਾਂ ਕਰਾਂਗੇ ਜੀ ਗੱਲਬਾਤ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500। ਗੁਰਦੀਪ ਸਿੰਘ ਵਿਰਦੀ ਕਲੋਵਸ, ਅਸ਼ਾਨਜੀਤ ਸਿੰਘ ਕਲੋਟੀ ਦੇ ਪਰਿਵਾਰ ਜੁਬਾ ਸਿਟੀ, ਸਤਨਾਮ ਸਿੰਘ ਗਿੱਲ ਸਲਮਾ, ਤਲਵਿੰਦਰ ਸਿੰਘ ਅਤੇ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ, ਜਸਵੀਰ ਸਿੰਘ ਜੋਸਨ ਮਾਊਂਟਨ ਹਾਊਸ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਜੀ, ਜਿਸ ਤਰ੍ਹਾਂ ਬਹੁਤ ਦੇਰ ਤੋਂ ਉਡੀਕ ਸੀਗੀ ਕਿ ਸਾਹੇ ਚਿੱਠੀ ਆਊਗੀ, ਆ ਗਈ ਆ ਜੀ, ਲੱਗ ਗਿਆ ਚੋਣ ਜਾਬਤਾ, ਤੇ ਇਸ ਦੇ ਨਾਲ ਹੀ ਤੀਰਥ ਯਾਤਰਾ ਨੂੰ ਵੀ ਬ੍ਰੇਕਾਂ ਲੱਗੀਆਂ। ਬਿਲਕੁਲ ਜੀ, ਪੰਜਾਬ ਦੇ ਵਿੱਚ ਤਾਂ ਸਹੀ ਪੁੱਛੋ ਤਾਂ ਵਿਆਹ ਤੋਂ ਪਹਿਲੇ ਦਿਨ ਵਰਗਾ ਮਾਹੌਲ ਜਿਹੜਾ ਜੀ ਉਹ ਬਣ ਗਿਆ। ਚੋਣ ਕਮਿਸ਼ਨ ਨੂੰ ਚੋਣਾਂ ਦੇ ਦੌਰਾਨ ਹਿੰਸਾ ਹੋਣ ਦਾ ਖਦਸ਼ਾ ਹੈ। ਜ਼ਿਲ੍ਹਾ ਅਧਿਕਾਰੀ ਜਿਹੜੇ ਨੇ ਜੀ ਉਹ ਕਹਿੰਦੇ ਨੇ ਕਿ 6000 ਥਾਵਾਂ ਇੱਦਾਂ ਦੀਆਂ ਨੇ ਜਿੱਥੇ ਹਿੰਸਾ ਹੋ ਸਕਦੀ ਹੈ, ਤੇ ਇੱਥੇ ਪੈਰਾਮਿਲਟਰੀ ਫੋਰਸਿਸ ਤੇ ਪੰਜਾਬ ਪੁਲਿਸ ਦੀ ਤਾਇਨਾਤੀ ਜ਼ਿਆਦਾ ਚੌਕਸੀ ਦੇ ਨਾਲ ਵਰਤਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ। ਮੁੱਖ ਚੋਣ ਅਧਿਕਾਰੀ ਜਿਹੜੇ ਨੇ VK ਸਿੰਘ ਹੋਰੀ, ਉਹਨਾਂ ਨੇ ਚੇਤੇ ਤੌਰ ਦੇ ਉੱਤੇ ਜਿਹੜੀ ਹੈ ਜੀ ਪ੍ਰੈਸ ਕਾਨਫਰੰਸ ਕਰਕੇ ਇਹ ਦੱਸਿਆ ਹੈ ਕਿ ਵੱਡੇ ਤੇ ਵਿਵਾਦਤ ਸਿਆਸਤਦਾਨਾਂ ਦੇ ਹਲਕੇ ਇਹਦੇ ਵਿੱਚ ਸ਼ਾਮਲ ਨੇ। ਮੁੱਖ ਚੋਣ ਅਧਿਕਾਰੀ ਨੇ ਹਾਕਮ ਧਿਰ ਦੇ ਵੱਲੋਂ ਸਰਕਾਰੀ ਖਰਚੇ ਤੇ ਕੀਤੀ ਗਈ ਇਸ਼ਤਿਹਾਰੀ ਦਾ ਨਾਮੋ ਨਿਸ਼ਾਨ ਜਿਹੜਾ ਮਿਟਾਉਣ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ। ਟਰਾਂਸਪੋਰਟ ਵਿਭਾਗ ਨੂੰ ਨਿਰਦੇਸ਼ ਦਿੱਤੇ ਨੇ ਕਿ 10ਵੇਂ ਪਾਤਸ਼ਾਹ ਦੇ ਜਨਮ ਦਿਨ ਮਨਾਉਣ ਲਈ ਸਰਕਾਰੀ ਖਰਚੇ ਤੇ ਪਟਨਾ ਸਾਹਿਬ ਤੇ ਹੋਰ ਥਾਵਾਂ ਲਈ ਚਲਾਈਆਂ ਜਾ ਰਹੀਆਂ ਰੇਲ ਗੱਡੀਆਂ, ਬੱਸਾਂ ਜਿਹੜੀਆਂ ਨੇ ਉਹ ਤੁਰੰਤ ਬੰਦ ਕਰ ਦਿੱਤੀਆਂ ਜਾਣ, ਔਰ ਇਹਦੇ ਉੱਤੇ ਹੁਕਮ ਜਿਹੜੇ ਦੀ ਉਹ ਲਾਗੂ ਵੀ ਹੋ ਗਏ। ਮੁੱਖ ਮੰਤਰੀ ਦੇ ਵੱਲੋਂ ਚੋਣ ਜ਼ਾਬਤੇ ਕਰਕੇ ਰੱਖੇ ਗਏ ਸਾਰੇ ਪ੍ਰੋਗਰਾਮ ਜਿਹੜੇ ਉਹ ਠੁੱਸ ਕਰ ਦਿੱਤੇ ਗਏ ਨੇ। ਹੈਲੀਕਾਪਟਰਾਂ ਤੋਂ ਥੱਲੇ ਲਾ ਲਏ ਗਏ ਨੇ ਨੇਤਾ। ਹੁਣ ਉਹਨਾਂ ਨੂੰ ਸੜਕੀ ਰਸਤੇ ਰਾਹੀਂ ਹੀ ਜਿਹੜਾ ਜੀ ਉਹ ਜਾਣਾ ਪਊਗਾ, ਸ਼ਾਇਦ ਉਹਨਾਂ ਨੂੰ ਸੜਕਾਂ ਦੀ ਅਸਲੀਅਤ ਜਿਹੜੀ ਹੈ ਜੀ ਉਹ ਪਤਾ ਲੱਗ ਸਕੇ। ਕੋਈ ਵੀ ਬੰਦਾ 50,000 ਰੁਪਏ ਤੋਂ ਜ਼ਿਆਦਾ ਪੈਸੇ ਲੈ ਕੇ ਨਹੀਂ ਚੱਲ ਸਕਦਾ। ਸ਼ਰਾਬ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨੂੰ ਰੋਕਣ ਦੇ ਵਾਸਤੇ ਉਡਣ ਦਸਤੇ, ਵਿਸ਼ੇਸ਼ ਟੀਮਾਂ ਜਿਹੜੀਆਂ ਜੀ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰਤਾ। 35 ਵਿਧਾਨ ਸਭਾ ਹਲਕਿਆਂ ਦੇ ਵਿੱਚ VVPAT ਮਸ਼ੀਨਾਂ ਜਿਹੜੀਆਂ ਜੀ ਉਹ ਲਾਈਆਂ ਜਾਣਗੀਆਂ ਤਾਂ ਕਿ ਵੋਟਰਾਂ ਦੇ ਵੱਲੋਂ ਸਹੀ ਉਮੀਦਵਾਰ ਨੂੰ ਵੋਟ ਪੈਣ ਦੀ ਪੁਸ਼ਟੀ ਜਿਹੜੀ ਹੈ ਜੀ ਉਹ ਕੀਤੀ ਜਾ ਸਕੇ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਭਗਵੰਤ ਮਾਨ ਹੋਰਾਂ ਦੇ ਹਲਕੇ ਜਲਾਲਾਬਾਦ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਲਕੇ ਪਟਿਆਲਾ ਸ਼ਹਿਰੀ, ਬਿਕਰਮ ਸਿੰਘ ਮਜੀਠੀਆ ਦੇ ਹਲਕਾ ਮਜੀਠਾ, ਵਿਰਸੇ ਸਿੰਘ ਵਲਟੋਹੇ ਦੇ ਹਲਕਾ ਖੇਮਕਰਨ, ਕੈਰੋਂ ਦੇ ਹਲਕੇ ਪੱਟੀ ਦੇ ਉੱਤੇ ਖਾਸ ਨਿਗਾਹ ਜਿਹੜੀ ਹੈ ਜੀ ਉਹ ਚੋਣ ਕਮਿਸ਼ਨ ਦੀ ਰਹੂਗੀ। ਇੱਕਦਮ ਚੋਣ ਕਮਿਸ਼ਨ ਜਿਹੜਾ ਜੀ ਉਹ ਐਕਟਿਵ ਹੋ ਗਿਆ। ਜਿਹੜੇ ਚੌਂਕ ਭਰੇ ਪਏ ਸੀਗੇ ਬੋਰਡਾਂ ਦੇ ਨਾਲ, ਉਹ ਰਾਤੋਂ ਰਾਤ ਇੱਦਾਂ ਗਾਇਬ ਹੋ ਗਏ ਜੀ ਜਿਵੇਂ ਗਧੇ ਦੇ ਸਿਰ ਤੋਂ ਸਿੰਘ ਜੀ। ਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਇਲੈਕਸ਼ਨ ਕਮਿਸ਼ਨ ਨੇ ਦਾ ਡੰਡਾ ਚੜ੍ਹਿਆ ਜੀ ਅਕਾਲੀਆਂ ਤੇ, ਕਿਉਂਕਿ ਇਹ ਇੱਕ ਥਾਣੇ ਦੇ ਵਿੱਚ ਡੋਡਾ ਦੇ ਨਾਲ ਮੁਲਾਕਾਤ ਕਰਨ ਗਏ ਸੀ। ਦੇਖੋ, ਇੱਕ ਗੱਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਬਾਰ-ਬਾਰ ਕਹੀ ਸੀ ਜਦੋਂ ਭੀਮ ਕਾਂਡ ਦੇ ਵਿੱਚ ਸ਼ਿਵਲਾਲ ਡੋਡਾ ਦਾ ਨਾਮ ਆਇਆ ਸੀ। ਕਹਿੰਦੇ ਮੈਂ ਤਾਂ ਨਹੀਂ ਕਿਸੇ ਨੂੰ ਜਾਣਦਾ ਸ਼ਿਵਲਾਲ ਡੋਡਾ ਨੂੰ, ਉਹ ਅਕਾਲੀ ਦਲ ਦਾ ਕੋਈ ਆਗੂ ਨਹੀਂ ਹੈਗਾ, ਜਦੋਂ ਕਿ ਉਹਦੀ ਜਗ੍ਹਾ ਦੇ ਵਿੱਚ ਹੀ ਅਕਾਲੀ ਦਲ ਦਾ ਦਫ਼ਤਰ ਸੀਗਾ ਤੇ ਉਹ ਹਲਕਾ ਇੰਚਾਰਜ ਸੀਗਾ ਉੱਥੋਂ ਦਾ, ਸਾਰੇ ਜਾਣਦੇ ਨੇ। ਹੁਣ ਹੋਇਆ ਇਹ ਕਿ ਸ਼ਿਵਲਾਲ ਡੋਡਾ ਦੀ ਜ਼ਮਾਨਤ ਕਰਵਾਈ ਜਾ ਸਕੇ ਤੇ ਉਹਨੂੰ ਆਜ਼ਾਦ ਉਮੀਦਵਾਰ ਲਿਆ ਕੇ ਕੋਈ ਗੋਟੀ ਫਿੱਟ ਜਿਹੜੀ ਹੈ ਜੀ ਉਹ ਕੀਤੀ ਜਾ ਸਕੇ ਜੀ। ਅਬੋਹਰ ਵਿਧਾਨ ਸਭਾ ਹਲਕੇ ਤੋਂ ਆਜ਼ਾਦ ਜਾਂ ਭਾਜਪਾ ਦੇ ਨਾਲ ਹਲਕੇ ਦੀ ਤਬਦੀਲੀ ਕਰਕੇ ਚੋਣ ਲੜਾਏ ਜਾਣ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਤੇ ਚੋਣ ਜ਼ਾਬਤੇ ਦੇ ਦੱਸਣ ਦੇ ਵਾਸਤੇ ਜਿਹੜੇ ਅਕਾਲੀ ਆਗੂ ਨੇ ਇਸ ਏਰੀਏ ਦੇ ਫਾਜ਼ਿਲਕਾ ਦੇ, ਉਹ ਸਾਰੇ ਗੈਰ ਕਾਨੂੰਨੀ ਢੰਗ ਦੇ ਨਾਲ ਜੇਲ੍ਹ 'ਚ ਚਲੇ ਗਏ, ਔਰ ਇਹਦੀ ਭਿਣਕ ਜਿਹੜੀ ਸੀਗੀ ਜੀ ਉਹ ਚੋਣ ਕਮਿਸ਼ਨ ਨੂੰ ਪੈ ਗਈ। ਮੁਸ਼ਕਲ ਇਹ ਆ ਜਦੋਂ 10 ਸਾਲ ਰਾਜ ਕੀਤਾ ਹੋਵੇ ਨਾ ਜੀ, ਤੇ ਫਿਰ ਚਮੜੀਆਂ ਚਲਾਉਣ ਦੀ ਆਦਤ ਪੈ ਜਾਂਦੀ ਆ। ਇਹਨਾਂ ਨੂੰ ਨਹੀਂ ਸੀ ਪਤਾ ਕਿ ਜਿਹੜਾ ਚੋਣ ਡੰਡਾ ਨਾਲ ਦੀ ਨਾਲ ਜਿਹੜਾ ਉਹ ਸਰਗਰਮ ਹੋ ਗਿਆ। ਚੋਣ ਕਮਿਸ਼ਨ ਨੇ ਪਹਿਲਾਂ ਤੋਂ ਹੀ ਜਿਹੜੀਆਂ ਦੀ ਇਹਨਾਂ ਸਾਰੇ ਲੋਕਾਂ ਦੇ ਉੱਤੇ ਨਿਗਾਹ ਰੱਖੀ ਹੋਈ ਸੀ। ਜਦੋਂ ਇਹ ਜੇਲ੍ਹ ਦੇ ਵਿੱਚ ਗਏ ਨੇ ਤੇ ਉੱਥੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਾਰੇ ਸ਼ਿਵਲਾਲ ਡੋਡਾ ਦੇ ਨਾਲ ਮੁਲਾਕਾਤ ਕਰ ਰਹੇ ਸੀ, ਮੀਟਿੰਗ ਕਰ ਰਹੇ ਸੀਗੇ, ਅੱਗੋਂ ਕਿਹੜੇ ਤਰੀਕੇ ਦੇ ਨਾਲ ਸਾਰਾ ਚੱਲਣਾ ਜੀ ਉਹਦੇ ਬਾਰੇ ਇਲੈਕਸ਼ਨ ਕਮਿਸ਼ਨ ਦਾ ਛਾਪਾ ਪੈ ਗਿਆ। ਜਿਹੜਾ ਉੱਥੇ ਜੇਲ੍ਹ ਸੁਪਰੀਡੈਂਡੈਂਟ ਹੈ ਜੀ, ਉਹਨੂੰ ਮੁਅੱਤਲ ਕਰ ਦਿੱਤਾ ਗਿਆ ਜੀ। ਆਪਣੇ ਜਿਹੜੀ ਤਾਕਤ ਸੀ ਉਹ ਵਰਤਦਿਆਂ ਹੋਇਆ ਇਲੈਕਸ਼ਨ ਕਮਿਸ਼ਨ ਨੇ 25 ਅਕਾਲੀ ਆਗੂ ਨੇ
ਜਿਨ੍ਹਾਂ ਨੂੰ ਗ੍ਰਿਫਤਾਰ ਜਿਹੜਾ ਜੀ ਉਹ ਕਰ ਲਿਆ ਗਿਆ ਕਿ ਇਹ ਗਲਤ ਤਰੀਕੇ ਦੇ ਨਾਲ ਕਿਵੇਂ ਜਿਹੜਾ ਜੀ ਉਹ ਗਏ। ਅਕਾਲੀ ਆਗੂਆਂ ਦੀ ਅਗਵਾਈ ਜਲਾਲਾਬਾਦ ਦਾ ਸੀਨੀਅਰ ਆਗੂ ਜਿਹੜਾ ਉਹ ਕਰ ਰਿਹਾ ਸੀਗਾ ਔਰ ਫਾਜ਼ਿਲਕਾ ਦੇ ਡੀਸੀ ਨੂੰ ਇਹਦੇ ਸਬੰਧ ਦੇ ਵਿੱਚ ਜਿਹੜੀ ਹੈ ਜੀ ਉਹ ਸੂਚਨਾ ਮਿਲੀ ਸੀਗੀ ਕਿ ਫਾਜ਼ਿਲਕਾ ਜੇਲ੍ਹ ਦੇ ਵਿੱਚ ਬੰਦ ਸ਼ਿਵ ਲਾਲ ਡੋਡਾ ਨੂੰ ਮਿਲਣ ਦੇ ਵਾਸਤੇ 1-2 ਨਹੀਂ ਬਲਕਿ ਜਿਹੜੇ ਜੀ 2 ਦਰਜਨ ਦੇ ਕਰੀਬ ਅਕਾਲੀ ਆਗੂ ਪਹੁੰਚ ਰਹੇ ਆ ਤੇ ਉਧਰੋਂ ਜਿਹੜਾ ਸੀਗਾ ਜੀ ਇਲੈਕਸ਼ਨ ਕਮਿਸ਼ਨ ਦੀ ਟੀਮ ਜਿਹੜੀ ਸੀ ਉਹ ਪਹੁੰਚ ਗਈ ਤੇ ਉਹਨਾਂ ਨੇ ਤੁਰੰਤ ਜਿਹੜੀ ਹੈ ਜੀ ਇੱਥੇ ਕਾਰਵਾਈ ਕੀਤੀ ਔਰ ਸ਼ਿਵ ਲਾਲ ਡੋਡਾ ਤੇ ਉਹਦੇ ਸਾਥੀਆਂ ਦੇ ਵਾਸਤੇ ਜਿਹੜਾ ਜੀ ਇਹ ਮੁਸੀਬਤ ਖੜੀ ਕਰ ਦਿੱਤੀ। 5 ਗੈਂਗਸਟਰਾਂ ਦੇ ਨਾਭਾ ਜੇਲ੍ਹ ਦੇ ਵਿੱਚੋਂ ਫਰਾਰ ਹੋਣ ਤੋਂ ਬਾਅਦ ਪੁਲਿਸ ਅਜੇ ਵੀ ਜਿਹੜੀ ਇਹਨਾਂ ਅਪਰਾਧੀਆਂ ਨੂੰ ਫੜੀ ਨਾ ਜਾ ਸਕਣ ਕਰਕੇ ਜੀ ਸ਼੍ਰੋਮਣੀ ਅਕਾਲੀ ਦਲ ਤੇ ਵਿਰੋਧੀ ਪਾਰਟੀਆਂ ਦੇ ਵੱਲੋਂ ਨਿਸ਼ਾਨਾ ਜਿਹੜਾ ਸੋਧਿਆ ਜਾ ਰਿਹਾ। ਵੈਸੇ ਜੇ ਮੁਸਤੈਦੀ ਦੇ ਨਾਲ ਵਿਰੋਧੀ ਪਾਰਟੀਆਂ ਇਸੇ ਤਰੀਕੇ ਨਾਲ ਕੰਮ ਕਰਦੀਆਂ ਰਹੀਆਂ ਤਾਂ ਸਕੀਮਾਂ ਜਿਹੜੀਆਂ ਜੀ ਉਹ ਧਰੀਆਂ ਰਹਿ ਸਕਦੀਆਂ ਨੇ ਇਹਨਾਂ ਲੋਕਾਂ ਦੀਆਂ। ਹੱਥ ਜੀ ਆਪਾਂ ਅਗਲੀ ਗੱਲ ਕਰਦੇ ਹਾਂ। ਤੁਸੀਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਉਹ ਡੰਡਾ ਚਾੜਨ ਗਿੱਜੇ ਹੋਏ ਆ, ਜੋ ਮਰਜ਼ੀ ਕਰਦੇ ਆ, ਇਸੇ ਤਰ੍ਹਾਂ ਕਰੀ ਜਾਂਦੇ ਸੀ, ਵਾਕਿਆ ਹੀ ਉਹਨਾਂ ਨੂੰ ਆਦਤਾਂ ਪਈਆਂ। ਤੇ ਅੱਗੇ ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ ਜੀ। ਤੇ ਚੋਣਾਂ ਦਾ ਐਲਾਨ ਹੋਣ ਦੇ ਨਾਲ ਤਰੀਕਾਂ ਪੱਕੀਆਂ ਹੋ ਗਈਆਂ ਤੇ ਜਿਹੜੇ ਉਹਨਾਂ ਦੇ ਸੰਭਾਵੀ ਕਾਂਗਰਸ ਦੇ ਉਮੀਦਵਾਰ ਆ ਉਹਨਾਂ ਦੀ ਪਰੇਸ਼ਾਨੀ ਵੱਧ ਗਈ। ਉਹਦੀ ਕਾਂਗਰਸ ਦੀ ਮੁਸ਼ਕਲ ਜਿਹੜੀ ਆ ਉਹੋ ਹੀ ਰਹੀ ਜਿਹੜੀ ਪਿਛਲੀ ਵਾਰੀ ਬਣੀ ਸੀਗੀ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਹੋ ਗਿਆ, ਕੋਡ ਆਫ ਕੰਡਕਟ ਜਿਹੜਾ ਜੀ ਉਹ ਲੱਗ ਗਿਆ। ਕਾਂਗਰਸ ਦੇ 40 ਉਮੀਦਵਾਰਾਂ ਦੀ ਸੂਚੀ 8 ਜਨਵਰੀ ਤੋਂ ਪਹਿਲਾਂ ਆਉਣ ਦੇ ਕੋਈ ਅਸਾਰ ਨਹੀਂ ਗਏ। ਇਹਨਾਂ ਹਲਕਿਆਂ ਦੇ ਸੰਭਾਵੀ ਕਾਂਗਰਸੀ ਉਮੀਦਵਾਰਾਂ ਦੀ ਸਿਰਦਰਦੀ ਵੱਧ ਗਈ ਆ ਕਿਉਂਕਿ 28 ਦਿਨ ਦਾ ਪਹਿਲਾਂ ਹੀ ਸਮਾਂ ਮਿਲਿਆ। ਅੱਜ 5 ਤਰੀਕ ਆ, 3 ਦਿਨ ਇਹਦੇ ਵਿੱਚੋਂ ਹੋਰ ਘਟਾ ਲਓ। ਜੇ 8 ਦੀ ਰਾਤ ਨੂੰ ਆਉਂਦਾ ਹੈ ਤੇ 4 ਦਿਨ ਘਟਾ ਲਓ। 9 ਤਰੀਕ ਨੂੰ ਜੇ ਉਹਨਾਂ ਦੇ ਨਾਮ ਜਿਹੜੇ ਉਹ ਸਾਹਮਣੇ ਆਉਂਦੇ ਆ, ਮੁੜ ਕੇ ਜਿਹੜੇ ਬਾਗੀ ਨੇ ਉਹ ਡਾਂਗਾ ਕੱਢੀ ਫਿਰਦੇ ਨੇ ਕਿ ਉਦੋਂ ਉਸ ਬਗਾਵਤ ਨੂੰ ਕਿਵੇਂ ਸੰਭਾਲਣਾ। 20-22 ਦਿਨਾਂ ਦੇ ਵਿੱਚ ਕੀ ਕੁਝ ਜਿਹੜਾ ਜੀ ਇਹ ਉਮੀਦਵਾਰ ਕਰ ਲੈਣਗੇ, ਕਿਹੜੇ ਤਰੀਕੇ ਦੇ ਨਾਲ ਕਰ ਲੈਣਗੇ, ਕਿਉਂਕਿ ਚੋਣ ਕਮਿਸ਼ਨ ਦਾ ਡੰਡਾ ਵੀ ਦੀਂਦਾ ਹੋਊਗਾ। ਇਹਨਾਂ ਦੀ ਪਰੇਸ਼ਾਨੀ ਜਿਹੜੀ ਹੈ ਜੀ ਉਹ ਜ਼ਰੂਰ ਵਧੀ ਹੈ, ਪਰ ਕਾਂਗਰਸ ਹਾਈ ਕਮਾਂਡ ਨੂੰ ਕੋਈ ਕਾਹਲ ਨਹੀਂ ਦਿਸ ਰਹੀ। ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਹੁਰੀ ਛੁੱਟੀਆਂ ਕੱਟਣ ਬਾਹਰ ਗਏ ਹੋਏ ਨੇ। 6 ਜਨਵਰੀ ਨੂੰ ਦਿੱਲੀ ਵਾਪਸ ਆਉਣਗੇ। ਕਾਂਗਰਸ ਦੀ ਜਿਹੜੀ ਹੈ ਜੀ ਉਹ ਮੀਟਿੰਗ ਲੈਣਗੇ। ਆਸ ਨਹੀਂ ਉਦੋਂ ਪਹਿਲਾਂ ਇਹ ਜਿਹੜੀ ਹੈ ਜੀ ਸੂਚੀ ਜਾਰੀ ਹੋ ਸਕਦੀ ਹੈ। ਜਿਹੜੇ ਕਾਂਗਰਸੀ ਸਣੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਦਿੱਲੀ ਬੈਠੇ ਆ, ਜਿਹੜੇ ਉਮੀਦਵਾਰਾਂ ਨੂੰ ਇਸ਼ਾਰਾ ਹੋ ਚੁੱਕਿਆ, ਉਹਨਾਂ ਨੂੰ ਇਹ ਕਿਹਾ ਗਿਆ ਕਿ ਉਹ ਆਪਣੀ ਮੁਹਿੰਮ ਸ਼ੁਰੂ ਕਰ ਸਕਦੇ ਆ। ਜਿੱਥੇ ਰੇੜਕਾ 2-2, 3-3 ਨਾਮ ਜਾਂ ਇਦੋਂ ਵੱਧ ਸਾਹਮਣੇ ਆਉਂਦੇ ਆ, ਉਹ ਮੁਹਿੰਮ ਜਿਹੜੀ ਹੈ ਜੀ ਉਹ ਪਛੜ ਜਾਣੀ ਆ। ਮਾਲਵੇ ਦੇ ਵਿੱਚ ਕਾਂਗਰਸ ਦੇ ਉਮੀਦਵਾਰਾਂ ਨੂੰ ਪਹਿਲਾਂ ਹੀ ਸਖਤ ਟੱਕਰ ਜਿਹੜੀ ਹੈ ਜੀ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਰਹੇ ਨੇ। ਕਾਂਗਰਸ ਦਾ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਹੋਰਾਂ ਦੀ ਟਿਕਟ ਦਾ ਰੇੜਕਾ ਅਜੇ ਤੱਕ ਮੁੱਕਿਆ ਨਹੀਂ। ਉਹ ਸਪੈਸ਼ਲ ਛੋਟਾ ਮੰਗਦੇ ਨੇ ਕਿ ਬਾਕੀਆਂ ਨੂੰ ਛੱਡੋ, ਮੈਨੂੰ 2 ਟਿਕਟਾਂ ਜ਼ਰੂਰ ਦਿਓ ਕਿਉਂਕਿ ਮੇਰਾ ਮੁੰਡਾ, ਉਹ ਕਹਿੰਦੇ ਜੀ ਕਿ ਉਹਨੇ ਚੋਣ ਜਿਹੜੀ ਆ ਜ਼ਰੂਰ ਲੜਨੀ ਹੈ। ਉਹਦੇ ਮੁੰਡੇ ਜਿਹੜੇ ਨੇ ਜੀ ਉੱਥੇ ਸਮਾਣੇ ਤੋਂ ਸਰਗਰਮ ਨੇ। ਲਾਲ ਸਿੰਘ ਹੋਰੀ ਦਿੱਲੀ ਬੈਠੇ ਨੇ। ਸਨੌਰ ਦੇ ਵਿੱਚ ਅਜੇ ਉਹਨਾਂ ਦੀ ਸਰਗਰਮੀ ਕਿਸੇ ਕਿਸਮ ਦੀ ਕੋਈ ਦੀਂਦੀ ਜਿਹੜੀ ਉਹ ਨਹੀਂ ਗਈ। ਸੋ ਇਹ ਜਿਹੜੇ ਅਕਾਲੀ ਦਲ ਛੱਡ ਕੇ ਆਏ ਲੋਕ ਨੇ, ਉਹਨਾਂ ਦੇ ਵਾਸਤੇ ਵੀ ਮੁਸੀਬਤ ਜਿਹੜੀ ਬਣੀ ਹੋਈ ਹੈ ਵੀ ਪਤਾ ਨਹੀਂ ਉਹਨਾਂ ਨੂੰ ਟਿਕਟ ਮਿਲੂਗੀ ਜਾਂ ਨਹੀਂ। ਇਹਦੇ ਵਿੱਚ ਪ੍ਰਗਟ ਸਿੰਘ ਹੋਰੀ ਵੀ ਸ਼ਾਮਲ ਨੇ। ਉਹਨਾਂ ਨੂੰ ਕਿਹਾ ਤਾਂ ਜਾ ਰਿਹਾ ਕਿ ਤੁਸੀਂ ਜਿਹੜਾ ਜੀ ਨਕੋਦਰ ਜਾਓ। ਉਹ ਕਹਿੰਦੇ ਛਾਉਣੀ ਤੋਂ ਹੀ ਟਿਕਟ ਲੈਣੀ ਹੈ, ਛਾਉਣੀ ਤੋਂ ਮਿਲਦੀ ਹੈ। ਜਗਵੀਰ ਸਿੰਘ ਬਰਾੜ ਕੀ ਕਰਨਗੇ? ਇੰਦਰਬੀਰ ਸਿੰਘ ਬਲਾਰੀਆ ਦਾ ਵੀ ਇਹੀ ਹਾਲ ਹੈ। ਯੂਥ ਆਗੂ ਵਿਕਰਮਜੀਤ ਚੌਧਰੀ, ਪੰਜਾਬ ਯੂਥ ਕਾਂਗਰਸ ਦਾ ਪ੍ਰਧਾਨ ਅਮਰਜੀਤ ਸਿੰਘ ਲਾਲੀ, ਮਨੀਸ਼ਾ ਮਹਿਤਾ, ਸਤਵਿੰਦਰ ਬਿੱਟੀ ਬੈਂਸ ਭਰਾਵਾਂ ਨਾਲੋਂ ਵੱਖ ਹੋ ਕੇ ਕਾਂਗਰਸ ਸ਼ਾਮਲ ਹੋਏ। ਕਮਲਜੀਤ ਸਿੰਘ ਕੜਵੜ, ਯਾਮਲੀ ਗੋਮਰ, ਸੰਤੋਸ਼ ਚੌਧਰੀ ਦੀ ਧੀ, ਇਹ ਸਾਰੇ ਉਹ ਨੇ ਜੀ ਜਿਹੜੇ ਮੂੰਹ ਚੁੱਕ ਕੇ ਦਿੱਲੀ ਵੱਲ ਦੇਖ ਰਹੇ ਨੇ ਕਿ ਉੱਥੋਂ ਕੀ ਹੁੰਦਾ। ਜੇ ਟਿਕਟ ਨਹੀਂ ਮਿਲਦੀ ਤੇ ਫੇਰ ਇਹ ਕੀ ਕਰਦੇ ਨੇ। ਬਿਲਕੁਲ, ਵਿਚਾਰੇ ਗਏ ਤਾਂ ਕਿਸੇ ਆਸ ਨਾਲ ਹੀ ਸੀ ਜੀ। ਦੇਖੋ ਕੀ ਬਣਦਾ ਇਹਨਾਂ ਦਾ। ਤੇ ਅੱਗੇ ਆਪਾਂ 4 ਖੱਬੀਆਂ ਪਾਰਟੀਆਂ ਦੀ ਗੱਲ ਕਰੀਏ। ਇਹਨਾਂ ਦੇ ਮੋਰਚੇ ਦੇ ਵਿੱਚ ਵੀ ਤਰੇੜ ਆਈ। ਬਿਲਕੁਲ ਜੀ, ਐਕਚੁਅਲੀ ਅਸਲ 'ਚ ਸਹੀ ਪੁੱਛੋ ਤਾਂ ਬਹੁਤਾ ਤਾਂ ਜਿਹੜਾ ਜੀ ਇਹਨਾਂ ਦਾ ਵੋਟ ਬੈਂਕ ਜਿਹੜਾ ਆ ਉਹ ਖੁਰ ਚੁੱਕਿਆ ਹੋਇਆ ਪੰਜਾਬ ਦੇ ਵਿੱਚੋਂ। ਬਹੁਤ ਜ਼ਿਆਦਾ ਨਹੀਂ ਹੈਗਾ। ਕੁਝ ਸੀਟਾਂ ਦੇ ਉੱਤੇ ਮਾੜੀ ਮੋਟੀ ਜਿਹੜੀ ਆ ਜੀ ਇਹ ਜ਼ਰੂਰ ਰੱਖਦੇ ਆ ਪਛਾਣ ਤੋਂ। ਜਿਹੜੀਆਂ 4 ਖੱਬੀਆਂ ਪਾਰਟੀਆਂ ਸੀਗੀਆਂ ਜੀ, ਉਹਨਾਂ ਨੇ ਰਲ ਕੇ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਸੀਗਾ, ਪਰ ਇੱਕ ਸੀਟ ਨੇ 4 ਖੱਬੀਆਂ ਪਾਰਟੀਆਂ ਦੇ ਮੋਰਚੇ 'ਚ ਤੇੜਾਂ ਜਿਹੜੀਆਂ ਦੀ ਉਹ ਪਾਰਟੀਆਂ ਨੇ। 4 ਵਿੱਚੋਂ 3 ਪਾਰਟੀਆਂ ਨੇ ਪ੍ਰੈਸ ਕਾਨਫਰੰਸ ਕਰਕੇ ਉਮੀਦਵਾਰਾਂ ਦਾ ਐਲਾਨ ਕਰਤਾ। 4 ਪਾਰਟੀਆਂ ਦੇ ਮੋਰਚੇ ਦੇ ਵਿੱਚ CPI, CPI-M, RMPI ਤੇ CPI-ML ਲਿਬਰੇਸ਼ਨ ਸ਼ਾਮਲ ਸੀਗੇ ਜੀ। ਲਿਬਰੇਸ਼ਨ ਦਾ ਕੋਈ ਆਗੂ ਪ੍ਰੈਸ ਕਾਨਫਰੰਸ ਦੇ ਵਿੱਚ ਨਹੀਂ ਹੋਇਆ। ਲਿਬਰੇਸ਼ਨ ਮਾਨਸਾ ਜ਼ਿਲ੍ਹੇ ਦੀਆਂ 3 ਸੀਟਾਂ ਮਾਨਸਾ, ਬੁਢਲਾਡਾ ਤੇ ਸਰਦੂਲਗੜ੍ਹ ਤੋਂ ਆਪਣੇ ਉਮੀਦਵਾਰ ਖੜੇ ਕਰਨ ਤੇ ਜ਼ੋਰ ਦੇ ਰਹੀ ਹੈ, ਜਦੋਂ ਕਿ
CPI ਮਾਨਸਾ ਤੇ ਬੁਢਲਾਡਾ ਤੋਂ ਆਪਣੇ ਉਮੀਦਵਾਰ ਖੜੇ ਕਰਨਾ ਚਾਹੁੰਦੀ ਆ, ਕਿਉਂਕਿ ਇਹਨਾਂ ਸੀਟਾਂ ਤੋਂ ਇਹਦੇ ਉਮੀਦਵਾਰ ਜਿੱਤਦੇ ਰਹੇ ਨੇ। ਖੱਬੀਆਂ ਪਾਰਟੀਆਂ ਦੀ ਏਕਤਾ ਕਰਕੇ ਇਹਨੇ ਮਾਨਸਾ ਸੀਟ ਤੋਂ ਉਮੀਦਵਾਰ ਨਾ ਖੜੇ ਕਰਨ ਦੀ ਪੇਸ਼ਕਸ਼ ਕਰਦਿਆਂ ਕਿਹਾ ਸੀਗਾ ਕਿ ਇਹਨੂੰ ਬੁਢਲਾਡਾ ਸੀਟ ਛੱਡੀ ਜਾਏ, ਪਰ ਲਿਬਰੇਸ਼ਨ ਵਾਲੇ ਇਸ ਸੀਟ ਨੂੰ ਛੱਡਣ ਦੇ ਵਾਸਤੇ ਤਿਆਰ ਨਹੀਂ ਹੋਏ, ਜਿਹਦੇ ਕਰਕੇ ਉਹ ਸਾਂਝੀ ਪ੍ਰੈਸ ਕਾਨਫਰੰਸ ਦੇ ਵਿੱਚ ਨਹੀਂ ਪਹੁੰਚੇ। CPI ਨੇ ਬੁਢਲਾਡੇ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ ਤੇ ਦੋਵੇਂ ਇੱਦਾਂ ਜਿਹੜੇ ਹਲਕੇ ਤੋਂ ਦੋਵੇਂ ਖੱਬੀਆਂ ਪਾਰਟੀਆਂ ਦੇ 2 ਉਮੀਦਵਾਰ ਆਮੋ ਸਾਹਮਣੇ ਜਿਹੜਾ ਉਹ ਹੋ ਗਿਆ। ਜੇ ਪਾਰਟੀ ਇੱਕ ਸੀਟ ਨੂੰ ਵਕਾਰ ਦਾ ਸਵਾਲ ਬਣਾ ਕੇ ਏਕਤਾ ਲਈ ਅੱਗੇ ਨਹੀਂ ਵਧਦੀ ਤਾਂ ਭਵਿੱਖ ਦੇ ਵਿੱਚ ਖੱਬੇ ਪੱਖੀਆਂ ਨੂੰ ਹੋਰ ਸਿਆਸੀ ਮੁਸ਼ਕਲਾਂ ਦੇ ਨਾਲ ਜਿਹੜਾ ਜੀ ਉਹ ਜੂਝਣਾ ਪੈ ਸਕਦਾ ਹੈ। ਪਰ ਮੁਸ਼ਕਲ ਇਹ ਹੈ ਜੀ ਕਿ ਜਿਹੜੇ ਧੌਣ 'ਚ ਕਿੱਲਾ ਹੈ ਨਾ ਜੀ, ਉਹ ਕਿਸੇ ਪਾਸੇ ਵਧਣ ਨਹੀਂ ਦਿੰਦਾ ਇਹਨਾਂ ਨੂੰ। ਜੀ ਬਿਲਕੁਲ। ਹਾਂ, ਪਤਾ ਨਹੀਂ ਕਿਹਦੇ ਤੋਰੇ ਤੁਰ ਪੈਂਦੇ ਆ ਜੀ। ਅੱਗੇ ਗੱਲ ਕਰਦੇ ਹਾਂ ਆਪਾਂ ਪੰਚਾਇਤ ਸਕੱਤਰਾਂ ਦੀ, ਕਿ ਸੱਤਾਧਾਰੀ ਪਾਰਟੀ ਨੇ ਜਾਂਦੇ ਜਾਂਦੇ ਬੜੀ ਕਾਹਲੀ ਦੇ ਵਿੱਚ ਪੰਚਾਇਤ ਸਕੱਤਰਾਂ ਦੀ ਭਰਤੀ ਕੀਤੀ ਸੀ, ਪਰ ਉਸ ਤੇ ਉਂਗਲ ਉੱਠ ਰਹੀ ਹੈ ਜੀ। ਦੇਖੋ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਸਰਕਾਰ ਦੀਆਂ ਹਦਾਇਤਾਂ ਦੇ ਉਲਟ 350 ਪੰਚਾਇਤ ਸਕੱਤਰਾਂ ਨੂੰ ਨੌਕਰੀ ਤੇ ਰੱਖ ਲਿਆ ਸੀ। ਇਹਦਾ ਇੱਕ ਟੈਕਨੀਕਲ ਜਿਹੜਾ ਪੁਆਇੰਟ ਹਰਟ ਕਿਵੇਂ ਹੋਊਗਾ ਮੈਂ ਤੁਹਾਨੂੰ ਬਾਅਦ ਦੱਸਦਾ ਜੀ, ਕਿ ਵਿਭਾਗ ਨੇ ਜਿਹੜਾ ਚੁਣੇ ਗਏ ਉਮੀਦਵਾਰਾਂ ਨੂੰ ਡਿਊਟੀ ਤੇ ਲੈਣ ਦੀ ਇੰਨੀ ਕਾਹਲ ਵਿਖਾਈ ਕਿ ਇਹਨਾਂ ਦੀ ਪੁਲਿਸ ਪੜਤਾਲ ਕਰਾਉਣੀ ਵੀ ਜ਼ਰੂਰੀ ਨਹੀਂ ਸਮਝੀ। ਵਿਭਾਗ ਦੇ ਡਾਇਰੈਕਟਰ ਨੇ ਨਿਯੁਕਤੀ ਪੱਤਰ ਦੇਣ ਤੋਂ ਪਹਿਲਾਂ ਵਿੱਤ ਕਮਿਸ਼ਨਰ ਵਿਭਾਗੀ ਮੰਤਰੀ ਦੀ ਪ੍ਰਵਾਨਗੀ ਲਏ ਜਾਣ ਨੂੰ ਵੀ ਨਜ਼ਰਅੰਦਾਜ਼ ਕਰਤਾ। ਪਰਸੋਨਲ ਵਿਭਾਗ ਦੀਆਂ ਹਦਾਇਤਾਂ ਦੇ ਮੁਤਾਬਕ ਪੱਕੀ ਭਰਤੀ ਵਾਲੇ ਮੁਲਾਜ਼ਮਾਂ ਦੀ ਹਾਜ਼ਰੀ ਲਾਉਣ ਤੋਂ ਪਹਿਲਾਂ ਪੁਲਿਸ ਪੜਤਾਲ ਤੇ ਮੈਡੀਕਲ ਜ਼ਰੂਰੀ ਕੀਤਾ ਗਿਆ ਸੀਗਾ। ਚੁਣੇ ਗਏ 301 ਉਮੀਦਵਾਰਾਂ ਵਿੱਚੋਂ 44 ਦੇ ਪਤੇ ਮੁੱਢਲੀ ਪੜਤਾਲ ਦੇ ਦੌਰਾਨ ਗਲਤ ਨਿਕਲੇ ਨੇ। ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਪੰਚਾਇਤ ਸਕੱਤਰਾਂ ਦੀ ਭਰਤੀ ਕੀਤੀ ਗਈ। ਬੋਰਡ ਨੇ 668 ਅਸਾਮੀਆਂ ਲਈ ਲਿਖਤੀ ਟੈਸਟ ਲਿਆ ਸੀਗਾ, ਪਰ ਇਹਨਾਂ ਵਿੱਚੋਂ ਪਹਿਲੇ ਪੜਾਅ ਦੇ ਵਿੱਚ 301 ਜਿਹੜੇ ਆ ਜੀ ਉਹ ਚੁਣੇ ਗਏ ਸੀਗੇ। ਜਿਹੜੇ ਹੈਗੇ ਨੇ ਪੰਚਾਇਤ ਵਿਭਾਗ ਦੇ ਡਾਇਰੈਕਟਰ, ਉਹ ਕਹਿੰਦੇ ਆ ਜੀ ਸਾਰਾ ਕੁਝ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਕੀਤਾ ਗਿਆ, ਜਦੋਂ ਕਿ ਸਹੀ ਪੁੱਛੋ ਤਾਂ ਕਾਨੂੰਨ ਨੂੰ ਛਿੱਕੇ ਜਿਹੜਾ ਜੀ ਉਹ ਟੰਗਿਆ ਗਿਆ। ਕਾਰਨ ਕੀ ਸੀਗਾ? ਟੈਕਨੀਕਲ ਪੁਆਇੰਟ ਕੀ ਹੈ ਕਿ ਜਿਹੜੇ ਪੰਚਾਇਤ ਸੈਕਟਰੀ ਨੇ ਇਹ ਬਹੁਤ ਵੱਡਾ ਪ੍ਰਭਾਵ ਪਾਉਂਦੇ ਆ ਜੀ ਵੋਟਾਂ ਦੇ ਉੱਤੇ, ਕਿਉਂਕਿ ਇਹਨਾਂ ਦੀਆਂ ਜਿਹੜੀਆਂ ਡਿਊਟੀਆਂ ਲੱਗਦੀਆਂ ਨੇ ਪਿੰਡਾਂ ਥਾਵਾਂ ਦੇ ਵਿੱਚ। ਸਰਕਾਰ ਨੇ ਸੋਚਿਆ ਕਾਹਲੀ ਜਿਹੜਾ ਜੀ ਇਹਨਾਂ ਦੀ ਕਰਕੇ ਭਰਤੀ ਤੇ ਇਹਨਾਂ ਨੂੰ ਡਿਊਟੀਆਂ ਜਿਹੜੀਆਂ ਜੀ ਲਾਤੀਆਂ, ਪਰ ਇਹ ਤੱਤ ਭੜੱਥੀ ਵਾਲੇ ਮਾਮਲੇ ਦੇ ਵਿੱਚ ਉਹ ਭੁੱਲ ਗਏ ਕਿ ਕੁਝ ਜਿਹੜੀਆਂ ਚੀਜ਼ਾਂ ਟੈਕਨੀਕਲ ਸੀਗੀਆਂ ਉਹ ਉਹਨਾਂ ਨੂੰ ਪੂਰੀਆਂ ਕਰਨੀਆਂ ਸੀਗੀਆਂ। ਇਹਦੇ ਨਾਲ ਸਿੱਧਾ ਹਰਟ ਜਿਹੜਾ ਜੀ ਇੱਕ ਤਾਂ ਨੌਕਰੀ ਵਾਲਿਆਂ ਨੂੰ ਹੋਊਗਾ ਜਿਨ੍ਹਾਂ ਨੂੰ ਨੌਕਰੀਆਂ ਮਿਲੀਆਂ ਨੇ, ਸੈਕੰਡਲੀ ਜੋ ਲਾਹਾ ਇਹਦੇ ਤੋਂ ਲੈਣਾ ਚਾਹੁੰਦੀ ਸੀ ਸਰਕਾਰ, ਉਹ ਹੋ ਸਕਦਾ ਉਹਨੂੰ ਨਾ ਮਿਲੇ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਜਦੋਂ ਕ ਇਲੈਕਸ਼ਨ ਹੁੰਦੀ ਆ ਉਦੋਂ ਕ ਜਿੰਨੇ ਕ ਵੀ ਕੰਮ ਨਹੀਂ ਪੂਰੇ ਹੋਏ ਹੁੰਦੇ ਤੇ ਉਹਦੇ ਲਾਗੇ ਆਣ ਕੇ ਲੋਕ ਮੁਜ਼ਾਹਰੇ ਕਰਦੇ ਆ, ਟੈਂਕੀਆਂ ਤੇ ਚੜ੍ਹਦੇ ਆ, ਤੇ ਇਸੇ ਤਰ੍ਹਾਂ ਟੈਂਕੀਆਂ ਤੇ ਚੜ੍ਹੇ ਹੋਏ ਨੌਜਵਾਨ ਥੱਲੇ ਉਤਰੇ ਚੋਣ ਜ਼ਾਬਤਾ ਲੱਗਣ ਕਰਕੇ। ਬਿਲਕੁਲ ਜੀ। ਐਕਚੁਅਲੀ ਜਿਹੜੇ ਹਜ਼ਾਰਾਂ ਬੇਰੁਜ਼ਗਾਰ ਨੇ ਜੀ, ਉਹਨਾਂ ਨੂੰ ਇਸ ਗੱਲ ਦੀ ਉਮੀਦ ਸੀਗੀ ਕਿ ਸਰਕਾਰ ਜਿਹੜੀ ਆ ਉਹ ਜਾਂਦੇ ਜਾਂਦਿਆਂ ਕੁਝ ਫੈਸਲੇ ਜਿਹੜੇ ਆ ਜੀ ਵੋਟਾਂ ਕਰਕੇ ਲੈ ਸਕਦੀ ਹੈ, ਜਿਹਦੇ ਕਰਕੇ ਇਹ ਐਜੀਟੇਸ਼ਨ ਜਿਹੜੀਆਂ ਦੀ ਉਹ ਕਰ ਰਹੇ ਸੀਗੇ। ਪੜ੍ਹ ਲਿਖ ਕੇ ਡਿਗਰੀਆਂ ਲੈ ਕੇ ਰੋਜ਼ੀ ਰੋਟੀ ਦੀ ਆਸ ਦੇ ਵਿੱਚ ਟੈਂਕੀਆਂ ਦੇ ਉੱਤੇ ਜਿਹੜਾ ਜੀ ਚੜੇ ਹੋਏ ਇਹ ਲੋਕ ਸੀਗੇ, ਉਹਨਾਂ ਦੀ ਉਮੀਦ ਹਾਲ ਦੀ ਘੜੀ ਜਿਹੜੀ ਆ ਜੀ ਉਹ ਟੁੱਟ ਗਈ ਆ। ਉਹਦਾ ਕਾਰਨ ਇਹ ਹੈ ਕਿ ਜਦੋਂ ਤੱਕ ਨਵੀਂ ਸਰਕਾਰ ਬਣੂਗੀ ਉਦੋਂ ਤੱਕ ਕਈ ਹਜ਼ਾਰ ਇੱਦਾਂ ਦੇ ਨੌਜਵਾਨ ਨੇ ਜਿਹੜੇ ਓਵਰ ਏਜ ਹੋ ਜਾਣਗੇ ਤੇ ਉਹਨਾਂ ਦੀ ਜਿਹੜੀ ਭਰਤੀ ਹੋਣ ਦੀ ਉਮਰ ਨਿਕਲ ਜੂਗੀ ਤੇ ਉਹਨਾਂ ਦੀ ਆਸ ਜਿਹੜੀ ਆ ਜੀ ਉਹ ਖਤਮ ਹੋ ਜੂਗੀ। ਬਠਿੰਡਾ ਦੇ ਵਿੱਚ EGS ਅਧਿਆਪਕ ਜਿਹੜਾ ਸਮਰਜੀਤ ਸਿੰਘ ਜਿਹੜਾ ਅੱਗ ਦੇ ਵਿੱਚ ਕੁੱਦ ਪਿਆ ਸੀਗਾ ਜੀ, ਉਹਦੀ ਸੱਜੀ ਅੱਖ ਚਲੇ ਗਈ ਆ। ਰੈਗੂਲਰ ਨੌਕਰੀ ਲਈ ਸਮਰਜੀਤ ਸਿੰਘ 12 ਸਾਲਾਂ ਦੇ ਦੌਰਾਨ ਪੰਜਾਬ ਦੇ ਵਿੱਚ 34 ਟੈਂਕੀਆਂ ਤੇ ਚੜ੍ਹਿਆ, ਪਰ ਅੱਜ ਉਹਦੇ ਹੱਥ ਜਿਹੜੇ ਜੀ ਉਹ ਖਾਲੀ ਨੇ। ਉਹ ਰੋ ਕੇ ਕਹਿੰਦਾ ਜੀ ਕਿ ਉਹਨੂੰ ਇਹ ਨਹੀਂ ਪਤਾ ਕਿ ਅੱਗੋਂ ਉਹਦੀ ਜ਼ਿੰਦਗੀ ਦੇ ਵਿੱਚ ਜਿਹੜਾ ਉਹ ਕੀ ਹੋਣਾ। EGS ਅਧਿਆਪਕ ਯੂਨੀਅਨ ਦੇ ਵਿੱਚੋਂ 250 ETT ਟੈਗ ਪਾਸ ਨੇ, ਜਿਹੜੇ ਕਿ ਨਵੀਂ ਸਰਕਾਰ ਬਣਨ ਤੋਂ ਪਹਿਲਾਂ ਓਵਰਏਜ ਹੋ ਜਾਣਗੇ। ਔਰ ਜਿਹੜੇ ਇਹਦੇ ਵਿੱਚ ਜਿਹੜੇ ਸੰਘਰਸ਼ ਕਰਨ ਵਾਲੇ ਨੇ ਉਹ ਇਹ ਕਹਿੰਦੇ ਨੇ ਕਿ ਅਸੀਂ ਟੈਂਕੀਆਂ ਦੇ ਉੱਤੇ ਕਈ ਮਹੀਨਿਆਂ ਤੋਂ ਜਿਹੜਾ ਜੀ ਉਹ ਚੜੇ ਰਹੇ, ਉਹਨਾਂ ਕੋਲ ਕੋਈ ਸਰਕਾਰੀ ਕਾਗਜ਼ ਨਹੀਂ ਜਿਹਦੇ ਤੋਂ ਉਮੀਦ ਯਕੀਨ ਦੇ ਵਿੱਚ ਜਿਹੜਾ ਜੀ ਬਦਲੇ। ਬੇਰੁਜ਼ਗਾਰ ਲਾਈਨਮੈਨਾਂ ਦਾ ਦੁਖਾਂਤ ਇਹ ਤੋਂ ਵੀ ਭੈੜਾ। ਨਵੀਂ ਸਰਕਾਰ ਜਦੋਂ ਬਣੂਗੀ ਉਦੋਂ ਤੱਕ ਕਰੀਬ 800 ਬੇਰੁਜ਼ਗਾਰ ਲਾਈਨਮੈਨ ਓਵਰਏਜ ਹੋ ਜਾਣਗੇ। ਔਰ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੇ ਚੰਡੀਗੜ੍ਹ ਤੇ ਜਲਾਲਾਬਾਦ ਦੇ ਵਿੱਚ ਪਾਣੀ ਵਾਲੀਆਂ ਟੈਂਕੀਆਂ ਤੇ ਠੰਡੀਆਂ ਰਾਤਾਂ ਜਿਹੜੀਆਂ ਜੀ ਉਹ ਕੱਢੀਆਂ, ਪਰ ਮੁੱਖ ਮੰਤਰੀ ਹੋਰਾਂ ਦੇ ਨਾਲ ਉਹਨਾਂ ਦੇ ਨਾਲ ਇੱਕ ਗੱਲਬਾਤ ਵੀ ਜਿਹੜੀ ਹੈ ਜੀ ਉਹ ਵੀ ਕਰਨੀ ਜ਼ਰੂਰੀ ਨਹੀਂ ਸਮਝੀ। ਹਾਲ ਦੀ ਘੜੀ ਇਹਨਾਂ ਦੀ ਆਸ ਜਿਹੜੀ ਹੈ ਜੀ ਉਹ ਟੁੱਟ ਗਈ ਆ। ਪਰ ਸਵਾਲ ਸਭ ਤੋਂ ਵੱਡਾ ਇਹ ਆ
ਕਿ ਇੰਨਾ ਕੁਝ ਹੋਣ ਦੇ ਬਾਵਜੂਦ ਕੀ ਪੰਜਾਬ ਦੇ ਵਿੱਚ ਜਿਹੜੀ ਤਬਦੀਲੀ ਦੀ ਆਸ ਕੀਤੀ ਜਾ ਰਹੀ ਹੈ ਉਹ ਤਬਦੀਲੀ ਆਊਗੀ? ਪਤਾ ਨਹੀਂ ਜੀ, ਆਉਣ ਵਾਲਾ ਟਾਈਮ ਹੀ ਦੱਸੂਗਾ ਇਹ ਤਬਦੀਲੀ ਕਿਸ ਤਰ੍ਹਾਂ ਆਉਣੀ ਹੈ। ਅੱਗੇ ਆਪਾਂ ਜਰਨੈਲ ਸਿੰਘ ਪੱਤਰਕਾਰ ਦੀ ਗੱਲ ਕਰੀਏ ਕਿ ਉਸਨੇ ਇੱਥੋਂ ਇਲੈਕਸ਼ਨ ਵੀ ਲੜਨੀ ਆ ਅਤੇ ਉਹਨੇ ਵੋਟਾਂ ਲਈ ਐਪਲੀਕੇਸ਼ਨ ਵੀ ਦਿੱਤੀ ਆ, ਪਰ ਇਲੈਕਸ਼ਨ ਕਮਿਸ਼ਨ ਨੇ ਉਸ ਦੀ ਉਹ ਐਪਲੀਕੇਸ਼ਨ ਮੋੜੀ। ਐਕਚੁਅਲੀ ਜੀ ਇਹਦੇ ਵਿੱਚ ਕੁਝ ਟੈਕਨੀਕਲ ਜਿਹੜੀਆਂ ਉਹ ਖਾਮੀਆਂ ਕਈਆਂ ਜਾ ਸਕਦੀਆਂ ਨੇ ਜੀ, ਕਿ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਖਿਲਾਫ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਦਿੱਲੀ ਦੇ MLA ਜਰਨੈਲ ਸਿੰਘ ਜਿਹੜੇ ਨੇ ਉਹਨਾਂ ਦੀ ਵੋਟ ਅਰਜ਼ੀ ਹਾਲ ਦੀ ਘੜੀ ਇੱਕ ਵਾਰੀ ਜਿਹੜੀ ਹੈ ਜੀ ਉਹ ਰੱਦ ਕਰ ਦਿੱਤੀ ਗਈ ਆ। ਸਰਾਵਾਂ ਬੋਦਲਾਂ ਦਾ ਇਹਨਾਂ ਨੇ ਐਡਰੈਸ ਦਿੱਤਾ ਸੀਗਾ, ਇਹਦੇ ਵਿੱਚ ਉਹਨਾਂ ਨੇ ਇਹ ਨਹੀਂ ਲਿਖਿਆ ਜੀ ਕਿ ਉਹ ਕਦੋਂ ਤੋਂ ਇੱਥੇ ਰਹਿ ਰਹੇ ਆ। ਉਹਨਾਂ ਨੇ ਆਪਣੇ ਮਿੱਤਰ ਨਰਿੰਦਰਪਾਲ ਸਿੰਘ ਸੰਧੂ ਦਾ ਐਡਰੈਸ ਜਿਹੜਾ ਦਿੱਤਾ ਸੀਗਾ। ਨਰਿੰਦਰਪਾਲ ਸਿੰਘ ਸੰਧੂ ਵੀ ਇੱਥੋਂ ਜਿਹੜਾ ਜੀ ਉਮੀਦਵਾਰੀ ਦਾ ਵੱਡਾ ਦਾਅਵੇਦਾਰ ਸੀਗਾ ਜੀ, ਜਿਹੜਾ ਸਰਾਵਾਂ ਬੋਦਲਾਂ ਦਾ ਰਹਿਣ ਵਾਲਾ। ਜਿਹੜੀ ਐਪਲੀਕੇਸ਼ਨ ਹੈ ਜੀ ਉਹ ਵਾਪਸ ਹੋਣ ਦੀ ਕਨਫਰਮੇਸ਼ਨ ਜਿਹੜੀ ਹੈ ਜੀ ਉਹ ਦਿੱਤੀ ਆ ਚੋਣ ਕਮਿਸ਼ਨ ਨੇ। ਉਹਨਾਂ ਨੇ ਕਿਹਾ ਕਿ ਵੋਟ ਬਣਾਉਣ ਦੇ ਵਾਸਤੇ ਜਰਨੈਲ ਸਿੰਘ ਉਹਨਾਂ ਦੇ ਐਪਲੀਕੇਸ਼ਨ ਜਿਹੜੀ ਉਹ ਆਈ ਸੀਗੀ, ਉਹਨਾਂ ਦਾ ਵੋਟ ਪੰਜਾਬ ਦੇ ਵਿੱਚ ਅਜੇ ਤੱਕ ਨਹੀਂ ਬਣ ਸਕਿਆ ਕਿਉਂਕਿ ਉਹਦੇ ਵਿੱਚ ਕੁਝ ਖਾਮੀਆਂ ਸੀਗੀਆਂ। ਜਿਹੜਾ BLO ਆ ਉਹਨੇ ਇਹ ਵਾਪਸ ਜਿਹੜੀ ਹੈ ਜੀ ਉਹ ਕਰ ਦਿੱਤੀ ਹੈ ਐਪਲੀਕੇਸ਼ਨ। ਜਰਨੈਲ ਸਿੰਘ ਹੋਰੀ ਕਹਿੰਦੇ ਨੇ ਕਿ ਨਵੇਂ ਸਿਰੇ ਤੋਂ ਜਿਹੜੀਆਂ ਕੁਝ ਖਾਮੀਆਂ ਨੇ ਉਹ ਲਾ ਕੇ ਜਿਹੜੇ ਕਾਗਜ਼ ਸੀਗੇ, ਖਾਸ ਤੌਰ ਦੇ ਉੱਤੇ ਜਿਹੜੀ ਰੈਂਟ ਡੀਡ ਹੈ ਉਹ ਨਹੀਂ ਸੀ ਉਹਨਾਂ ਨੇ ਲਾਈ ਕਿ ਇੱਥੇ ਉਹ ਕਿਵੇਂ ਰਹਿ ਰਹੇ ਨੇ, ਕੀ ਕਰ ਰਹੇ ਨੇ, ਕਿਰਾਇਆ ਉਹਨਾਂ ਕਿੱਥੋਂ ਦਿੰਦੇ ਨੇ। ਉਹ ਕਹਿੰਦੇ ਸੀ ਕਿ ਮੈਂ ਲਾ ਕੇ ਅਗਲੇ 2 ਦਿਨਾਂ ਦੇ ਵਿੱਚ ਜਿਹੜਾ ਜੀ ਉਹ ਵਾਪਸ ਕਰੂੰਗਾ, ਕਿਉਂਕਿ ਅੱਜ 5 ਜਨਵਰੀ ਹੈ, ਅੱਜ ਛੁੱਟੀ ਆ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਹੋਣ ਦੀ ਵਜ੍ਹਾ ਕਰਕੇ। ਅੱਜ ਕੋਈ ਦਫ਼ਤਰ ਨਹੀਂ ਖੁੱਲੂਗਾ ਜਿੱਥੋਂ ਉਹਨਾਂ ਨੂੰ ਰੈਜ਼ੀਡੈਂਸ ਪ੍ਰੂਫ ਜਿਹੜਾ ਜੀ ਉਹ ਬਣਾਉਣਾ ਪਊਗਾ। ਵੈਸੇ 9 ਤਰੀਕ ਤੱਕ ਜਿਹੜੀ ਹੈ ਜੀ ਇਹ ਐਪਲੀਕੇਸ਼ਨ ਦਿੱਤੀ ਜਾ ਸਕਦੀ ਆ। ਤੋ ਜੇ ਉਹ ਕਾਗਜ਼ ਪੱਤਰ ਪੂਰੇ ਕਰ ਲੈਂਦੇ ਆ, ਇਹ ਤਾਂ ਗੱਲ ਨਹੀਂ ਹੈਗੀ ਕਿ ਇਹ ਬਣੂਗੀ ਨਹੀਂ ਵੋਟ, ਪਰ ਜੇ ਇਸ ਕਿਸਮ ਦਾ ਕੋਈ ਹੋਰ ਅੜਿੱਕਾ ਲੱਗ ਗਿਆ ਤਾਂ ਫੇਰ ਜਿਹੜਾ ਜੀ ਉਹ ਉਹਨਾਂ ਦੇ ਕੋਲੇ ਸਮਾਂ ਨਹੀਂ ਰਹੂਗਾ ਇਹ ਵੋਟ ਬਣਾਉਣ ਦਾ। ਵੋਟ ਨਾ ਬਣੀ ਤਾਂ ਇਟ ਮੀਨਸ ਕਿ ਉਹਨਾਂ ਦੀ ਜਿਹੜੀ ਉਮੀਦਵਾਰੀ ਆ ਉਹ ਵੀ ਨਹੀਂ ਜਾ ਸਕੂਗੀ। ਜੀ ਦੇਖੋ ਟੈਕਨੀਕਲ ਜਿਹੜੀਆਂ ਗੱਲਾਂ ਉਹ ਤਾਂ ਪੂਰੀਆਂ ਕਰਨੀਆਂ ਪੈਣੀਆਂ। ਅਤੇ ਅੱਗੇ ਆਪਾਂ ਲੰਬੀ ਠਾਣੇ ਦੇ ਮੂਹਰੇ ਗੱਲ ਕਰੀਏ ਕਿ ਉੱਥੇ ਇੱਕ ਕੈਫੇਟੇਰੀਆ ਖੁੱਲ੍ਹਿਆ ਜੀ। ਐਕਚੁਅਲੀ ਜੀ ਜਿਹੜੇ ਜਦੋਂ ਪੁਲਿਸ ਦੀ ਗੱਲ ਆਉਂਦੀ ਹੈ ਤਾਂ ਬਹੁਤੇ ਜਿਹੜੇ ਜੀ ਉਹਨਾਂ ਦੇ ਡੰਡੇ ਤੋਂ ਡਰਦੇ ਹੀ ਆ। ਇੱਕ ਵਾਰੀ ਕਈ ਸਾਲ ਪਹਿਲਾਂ ਇੱਕ ਵਾਰੀ ਟੇਪ ਵੀ ਆਈ ਸੀ ਇੱਕ ਕਾਮੇਡੀਅਨ ਦੀ ਕਿ ਪੁਲਿਸ ਵਾਲਿਆਂ ਨੇ ਲੰਗਰ ਜਿਹੜਾ ਜੀ ਉਹ ਲਾ ਲਿਆ ਸੀ, ਡਰਦਾ ਕੋਈ ਲੰਗਰ ਨਹੀਂ ਸੀ ਖਾਂਦਾ। ਜਿਹੜੇ ਇੱਥੇ ਲੰਬੀ ਦੇ ਏਰੀਏ ਦੇ ਵਿੱਚ ਇੱਕ ਜਿਹੜਾ ਜੀ ਥਾਣੇਦਾਰ ਨੇ ਉਹਨਾਂ ਨੇ ਕੀ ਕੀਤਾ ਜੀ, ਇੱਥੇ ਕੰਟੀਨ ਇੱਕ ਸ਼ੁਰੂ ਕੀਤੀ ਆ, ਕੌਪਸ ਕੈਫੇ ਲੰਬੀ। ਔਰ ਇਹ ਬੜੇ ਨਵੇਕਲੇ ਨਵੇਂ ਢੰਗ ਦੇ ਨਾਲ ਜਿਹੜੀ ਬਣਾਈ ਆ, ਔਰ ਇਹਦੇ ਵਿੱਚ ਆਧੁਨਿਕ ਜਿਹੜਾ ਜੀ ਤਰੀਕੇ ਦੇ ਨਾਲ ਕੰਟੀਨ ਜਿਹੜੀ ਬਣਾਈ ਆ, ਔਰ ਇਹਨੂੰ ਪੁਲਿਸ ਵਾਲਿਆਂ ਦੇ ਵੱਲੋਂ ਹੀ ਜਿਹੜਾ ਜੀ ਉਹ ਚਲਾਇਆ ਜਾ ਰਿਹਾ। ਜਦੋਂ ਲੰਬੀ ਥਾਣੇ ਦੇ ਨੇੜਿਓਂ ਲੋਕ ਲੰਘਦੇ ਨੇ ਤੇ ਉੱਥੇ ਚਾਹ ਤੇ ਪਕੌੜੇ ਜਿਹੜੇ ਆ ਜੀ ਇਸ ਕੰਟੀਨ ਦੇ ਵਿੱਚੋਂ ਖਾਧੇ ਜਾ ਸਕਦੇ ਆ ਜੀ। ਹੁਣ ਸਵਾਲ ਇਹ ਆ ਜੀ ਕਿ ਇਹ ਕੰਟੀਨ ਚੱਲੂਗੀ ਜਾਂ ਨਹੀਂ, ਕਿਉਂਕਿ ਇਹ ਆ ਜੀ ਜਿਹੜਾ ਖਾਕੀ ਦਾ ਡਰ ਹੈ, ਜਿਹੜਾ ਖਾਕੀ ਦੇ ਡੰਡੇ ਦਾ ਡਰ ਹੈ, ਉਹ ਲੋਕਾਂ ਨੂੰ ਕੰਟੀਨ ਤੱਕ ਲੈ ਕੇ ਜਾਂਦਾ ਜਾਂ ਨਹੀਂ। ਜੇ ਨਹੀਂ ਚੱਲਦਾ, ਵੈਸੇ ਜੇ ਵੇਖਿਆ ਜਾਵੇ ਤਾਂ ਕਹਿੰਦੇ ਨਾ ਪੁਲਿਸ ਕੋਲੇ ਤਰੀਕੇ ਹੋਰ ਵੀ ਹੁੰਦੇ ਆ ਕੰਟੀਨ ਚਲਾਉਣ ਦੇ, ਪਤਾ ਨਹੀਂ ਉਹ ਤਰੀਕੇ ਜਿਹੜੇ ਆ ਉਹ ਵਰਤਦੇ ਆ ਜਾਂ ਨਹੀਂ। ਪਰ ਇੰਨਾ ਜ਼ਰੂਰ ਆ ਕਿ ਇਸ ਜਿਹੜਾ ਥਾਣੇਦਾਰ ਆ ਜੀ ਉਹਦੇ ਵੱਲੋਂ ਕੀਤੀ ਗਈ ਇਹ ਕੋਸ਼ਿਸ਼ ਜਿਹੜੀ ਆ ਜੀ ਇਹ ਥੋੜ੍ਹੀ ਜਿਹੀ ਨਵੇਕਲੀ ਆ। ਉਹਨੇ ਲੋਕਾਂ ਦੇ ਨੇੜੇ ਜਾਣ ਦੇ ਯਤਨ ਜਿਹੜੇ ਆ ਜੀ ਉਹ ਕੀਤੇ ਆ। ਇਹਨਾਂ ਯਤਨਾਂ ਦੇ ਤਹਿਤ ਇਹ ਜਿਹੜੀ ਕੰਟੀਨ ਆ ਇਹਦੀ ਥੋੜ੍ਹੀ ਸ਼ਲਾਘਾ ਹੋਣੀ ਚਾਹੀਦੀ ਆ। ਪਰ ਸਵਾਲ ਇਹ ਆ ਜੀ ਕਿ ਇਹ ਨਹੀਂ ਪਤਾ ਕਿ ਇਹ ਚੱਲੂਗੀ ਕੰਟੀਨ ਜਾਂ ਨਹੀਂ ਜੀ। ਦੇਖੋ ਜੀ, ਸ਼ਾਇਦ ਡੰਡੇ ਨਾਲ ਚੱਲਦੀ ਜਾਂ ਨਹੀਂ ਚੱਲਦੀ, ਅਖੀਰ ਵਿੱਚ ਆਜ਼ਨਾਮਾ ਕਿ ਅਫਸਰ ਇੱਕ ਨੇ ਦੂਜੇ ਨੂੰ ਫੋਨ ਕਰਿਆ, ਆਇਆ ਮਸਾਂ ਹੀ ਸੁੱਖ ਦਾ ਸਾਹ ਬੇਲੀ। ਅਫਸਰ ਇੱਕ ਨੇ ਦੂਜੇ ਨੂੰ ਫੋਨ ਕਰਿਆ, ਆਇਆ ਮਸਾਂ ਹੀ ਸੁੱਖ ਦਾ ਸਾਹ ਬੇਲੀ। ਦਫ਼ਤਰ ਵਿੱਚ ਅਕਾਲੀ ਸੀ ਬੈਠ ਰਹਿੰਦੇ, ਲੱਭਾ ਉਹਨਾਂ ਨੂੰ ਕੱਢਣ ਲਈ ਰਾਹ ਬੇਲੀ। ਹੁਕਮ ਦੱਸ ਕੇ ਚੋਣ ਕਮਿਸ਼ਨ ਦਾ ਬਈ, ਕਿਹਾ ਸਾਡੀ ਨਾ ਚੱਲ ਰਹੀ ਵਾਹ ਬੇਲੀ। ਚਾਹਾਂ ਨਾਲ ਉਹ ਬਰਫੀਆਂ ਚੱਬਦੇ ਸੀ, ਅੱਜ ਅਸਾਂ ਨਹੀਂ ਪੁੱਛਿਆ ਘਾਹ ਬੇਲੀ। ਓਏ ਆਖ ਕੇ ਦਿੰਦੇ ਸੀ ਹੁਕਮ ਭੜੂਏ, ਕਹਾਣੀ ਕੌਡੀ ਦੀ ਨਹੀਂ ਸੀ ਅਕਲ ਬੇਲੀ। ਓਏ ਆਖ ਕੇ ਦਿੰਦੇ ਸੀ ਹੁਕਮ ਭੜੂਏ, ਕਹਾਣੀ ਕੌਡੀ ਦੀ ਨਹੀਂ ਸੀ ਅਕਲ ਬੇਲੀ। ਚੋਣ ਮੁੱਕਣ ਦੇ ਤੀਕਰ ਨਾ ਫੇਰ ਆਉਣੇ, ਓਲੇ ਹੋਈ ਹੁਣ ਚੰਦਰੀ ਸ਼ਕਲ ਬੇਲੀ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਜੀ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਦੱਸਦੇ ਨੇ ਕਿ ਖਬਰਾਂ ਦੇ ਪਿੱਛੇ ਕੀ ਹੁੰਦਾ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।